ਹਮਾਸ ਨੇ ਫੁੱਲ ਸਕੇਲ ਧਰਤੀ ਰਾਹੀਂ ਵੀ ਸਮੁੰਦਰ ਰਾਹੀਂ ਵੀ ਔਰ ਜਿਹੜਾ ਇਸਤੇਮਾਲ ਕਰਕੇ ਡਰੋਨਸ ਰਾਹੀਂ ਵੀ ਅਟੈਕ ਕੀਤਾ। 1200-1300 ਦੇ ਕਰੀਬ ਇਜ਼ਰਾਈਲੀ ਮਾਰੇ ਗਏ, 260-70 ਫਿਗਰ ਵੇਰੀ ਕਰਦੀ ਰਹੀ। ਉਹਨਾਂ ਨੇ ਕਿਡਨੈਪ ਕੀਤਾ ਔਰ ਉਹਨਾਂ ਨੂੰ ਉਹ ਲੈ ਗਏ। ਇਜ਼ਰਾਈਲ ਨੇ ਕੁਛ ਦਿਨਾਂ ਬਾਅਦ ਜਿਵੇਂ ਫਿਰ ਫੁੱਲ ਸਕੇਲ ਪਹਿਲਾਂ ਤਾਂ ਉਹਨਾਂ ਨੇ ਪੂਰਾ ਕਚੂੰਬਰ ਕੱਢਿਆ ਗਾਜ਼ਾ ਦਾ ਬੰਬਾਰੀ ਕਰਕੇ, ਔਰ ਦੂਸਰਾ ਔਰ ਜਿਹੜੀਆਂ ਲੇਟੈਸਟ ਫਿਗਰਸ ਉੱਥੋਂ ਨੇ 12,000 ਦੇ ਕਰੀਬ ਜਿਹੜੇ ਗਾਜ਼ਨ ਰੈਜ਼ੀਡੈਂਟਸ ਨੇ ਉਹ ਮਾਰੇ ਗਏ, 20,000 ਤੋਂ ਜ਼ਿਆਦਾ ਜ਼ਖਮੀ ਨੇ, 10 ਤੋਂ 12 ਲੱਖ ਜਿਹੜੇ ਨੇ ਉਹ ਉਜੜੇ। 4 ਦਿਨਾਂ ਦਾ ਟਰੂਸ ਮਿਲਿਆ, ਹਿਊਮੈਨੀਟੇਰੀਅਨ ਗਰਾਊਂਡ ਤੇ ਨਹੀਂ ਹੈ, ਰਾਦਰ ਇਹ ਜਿਹੜੇ 150 ਦੇ ਕਰੀਬ ਫਲਸਤੀਨੀ ਔਰਤਾਂ ਔਰ ਬੱਚੇ ਇਜ਼ਰਾਈਲ ਨੇ ਆਪਣੀਆਂ ਜੇਲ੍ਹਾਂ 'ਚ ਰੱਖ ਕੇ ਉਹਨਾਂ ਨੂੰ ਤਾੜਨਾ ਟਾਰਚਰ ਕਰ ਰਹੇ ਸੀ, ਉਹਨਾਂ ਦਾ ਸਵੈਪਿੰਗ ਹੈ। ਹਮਾਸ ਇਜ਼ਰਾਈਲ ਨੂੰ ਨੈਗੋਸ਼ੀਏਸ਼ਨ ਟੇਬਲ ਤੇ ਲੈ ਆਇਆ, ਭਾਵੇਂ ਉਹ ਸਵੈਪਿੰਗ ਦੇ ਨਾਂ ਥੱਲੇ ਹੀ ਹੈ, ਕਿਉਂਕਿ ਜਿਹੜੇ ਫੜੇ ਹੋਏ ਨੇ 260-70 ਹਮਾਸ ਦੇ ਕਬਜ਼ੇ 'ਚ ਉਹਨਾਂ ਦੇ ਰਿਸ਼ਤੇਦਾਰ ਜਾਂ ਦੂਜੇ ਬੜੇ ਬੜੇ ਪ੍ਰੋਟੈਸਟ ਹੋ ਰਹੇ ਨੇ, ਸਰਕਾਰ ਤੇ ਦਬਾਅ ਹੈ ਕਿ ਭਾਈ ਕਰੋ। ਜਿਵੇਂ ਇਜ਼ਰਾਈਲ ਨੇ ਧੱਜੀਆਂ ਉਡਾਈਆਂ UN ਚਾਰਟਰ ਦੀਆਂ, ਇੰਟਰਨੈਸ਼ਨਲ ਲਾਅ ਦੀਆਂ, ਔਰ ਜਿਵੇਂ ਸਾਊਥ ਅਫਰੀਕਾ ਨੇ ਤਾਂ ਆਲਰੇਡੀ ਫਾਰਵਰਡ ਕੀਤਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਸਾਹਮਣੇ, ਉਸ ਨੂੰ ਕਿੰਨੀ ਕੁ ਕਾਰਵਾਈ ਹੋਏਗੀ ਉਹਦੇ ਵੀ ਕੋਈ ਹੋਪ ਨਹੀਂ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਦੇ ਐਨਵਲ ਸੈਕਸ਼ਨ ਵਿੱਚ ਗੱਲਬਾਤ ਕਰਾਂਗੇ ਕਿ 7 ਅਕਤੂਬਰ ਤੋਂ ਹਮਾਸ ਅਤੇ ਇਜ਼ਰਾਈਲ ਵਿਚਾਲੇ ਸ਼ੁਰੂ ਹੋਏ ਖੂਨੀ ਟਕਰਾਅ ਨੂੰ 4 ਦਿਨਾਂ ਲਈ ਠਹਿਰਾ ਮਿਲਣ ਦੀ ਜਿਹੜੀ ਗੱਲਬਾਤ ਸਿਰੇ ਚੜ੍ਹ ਗਈ ਹੈ, ਔਰ ਇਹਨਾਂ ਦਿਨਾਂ ਵਿੱਚ ਇਜ਼ਰਾਈਲ 150 ਫਲਸਤੀਨੀ ਕੈਦੀਆਂ ਨੂੰ ਰਿਹਾ ਕਰੇਗਾ, ਜਦੋਂ ਕਿ ਹਮਾਸ 50 ਦੇ ਕਰੀਬ ਅਗਵਾ ਕੀਤੇ ਗਏ ਇਜ਼ਰਾਈਲਾਂ ਨੂੰ ਛੱਡੇਗਾ। ਸੋ ਇਹ ਇੱਕ ਚੰਗੀ ਖਬਰ ਹੈ, ਪਰ ਕੀ ਇਹ 4 ਰੋਜ਼ਾ ਸੀਜ਼ ਫਾਇਰ ਪੱਕੀ ਜੰਗ ਵਿੱਚ ਬਦਲੇਗਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਹੀ ਜਿਹੜੇ ਤੁਹਾਡੇ ਮੈਸੇਜ ਹੈਗੇ ਨੇ ਉਹ ਆਪਾਂ ਲੈਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਤੁਸੀਂ ਪੱਕੀ ਜੰਗਬੰਦੀ ਕਹਿਣਾ ਚਾਹੁੰਦੇ ਸੀ? ਹਾਂਜੀ, ਉਹ ਸੌਰੀ। ਦੇਖੋ, ਇਹ ਵਕਤੀ ਭਾਵੇਂ ਰਾਹਤ ਹੈ, ਜੋ ਕੁਛ 7 ਅਕਤੂਬਰ ਨੂੰ ਸ਼ੁਰੂ ਹੋਇਆ, ਹਮਾਸ ਨੇ ਫੁੱਲ ਸਕੇਲ ਧਰਤੀ ਰਾਹੀਂ ਵੀ ਸਮੁੰਦਰ ਰਾਹੀਂ ਵੀ ਔਰ ਜਿਹੜਾ ਇਸਤੇਮਾਲ ਕਰਕੇ ਡਰੋਨਸ ਰਾਹੀਂ ਵੀ ਅਟੈਕ ਕੀਤਾ। 1200-1300 ਦੇ ਕਰੀਬ ਇਜ਼ਰਾਈਲੀ ਮਾਰੇ ਗਏ, 260-70 ਫਿਗਰ ਵੇਰੀ ਕਰਦੀ ਰਹੀ। ਉਹਨਾਂ ਨੇ ਕਿਡਨੈਪ ਕੀਤਾ ਔਰ ਉਹਨਾਂ ਨੂੰ ਉਹ ਲੈ ਗਏ। ਔਰ ਇਜ਼ਰਾਈਲ ਨੇ ਕੁਛ ਦਿਨਾਂ ਬਾਅਦ ਜਿਵੇਂ ਫਿਰ ਫੁੱਲ ਸਕੇਲ ਪਹਿਲਾਂ ਤਾਂ ਉਹਨਾਂ ਨੇ ਪੂਰਾ ਕਚੂੰਬਰ ਕੱਢਿਆ ਗਾਜ਼ਾ ਦਾ ਬੰਬਾਰੀ ਕਰਕੇ, ਔਰ ਦੂਸਰਾ ਔਰ ਜਿਹੜੀਆਂ ਲੇਟੈਸਟ ਫਿਗਰਸ ਉੱਥੋਂ ਨੇ 12,000 ਦੇ ਕਰੀਬ ਜਿਹੜੇ ਗਾਜ਼ਨ ਰੈਜ਼ੀਡੈਂਟਸ ਨੇ ਉਹ ਮਾਰੇ ਗਏ, 20,000 ਤੋਂ ਜ਼ਿਆਦਾ ਜ਼ਖਮੀ ਨੇ, 10 ਤੋਂ 12 ਲੱਖ ਜਿਹੜੇ ਨੇ ਉਹ ਉਜੜੇ। ਉਹਨਾਂ ਨੇ ਅਲ ਸ਼ਿਫਾ ਹਸਪਤਾਲ, ਜਿਹੜੀਆਂ UN ਦੀਆਂ ਰਿਫਿਊਜੀ ਸ਼ੈਲਟਰ ਸੀ, ਉਹ ਸਾਰੀਆਂ ਵੀ ਤਬਾਹ ਕੀਤੀਆਂ। ਫਿਰ ਉਹਨਾਂ ਨੇ ਗਰਾਊਂਡ ਅਫੈਂਸਿਵ ਜਿਹੜਾ ਜਦੋਂ ਉੱਤੋਂ ਬੰਬਾਰਡਮੈਂਟ ਤਾਂ ਕੀਤੀ, ਫਿਰ ਟੈਂਕਾਂ ਰਾਹੀਂ ਜਾਂ ਦੂਜੇ ਉਹ ਹਸਪਤਾਲ 'ਚ ਵੀ ਵੜੇ, ਔਰ ਪਹਿਲਾਂ ਬਹੁਤ ਸਾਰਾ ਪ੍ਰਚਾਰ ਸੀ ਜੀ ਉੱਥੇ ਕਮਾਂਡ ਸੈਂਟਰ, ਔਰ ਉੱਥੇ ਉਹਨਾਂ ਨੇ ਹੌਸਟੇਜਿਸ ਨੂੰ ਰੱਖਿਆ ਹੋਇਆ, ਔਰ ਅਸੀਂ ਹਮਾਸ ਦੇ ਖਿਲਾਫ ਜਿਹੜਾ ਉਹਨੂੰ ਨਿਸਤੋਂ ਨਾਬੂਦ ਕਰ ਦਿਆਂਗੇ, ਅਸੀਂ ਛੁਡਾ ਲਾਂਗੇ ਦੂਜੇ ਤੀਜੇ। ਹੁਣ ਹਾਲਾਂ ਇਸ ਦੇ ਉੱਤੇ ਐਨਾਲਿਸਿਸ ਤਾਂ ਆਉਣ ਵਾਲੇ ਦਿਨਾਂ 'ਚ ਆਉਣਗੇ, ਅਸੀਂ ਵੀ ਡੀਟੇਲ ਐਨਾਲਿਸਿਸ ਫਿਰ ਕਰਾਂਗੇ। ਲੇਕਿਨ ਹਾਲ ਦੀ ਘੜੀ ਕਿਉਂਕਿ ਹਮਾਸ ਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉਹ ਬਹੁਤ ਸਾਰੀ ਦੋਹਾ ਕਤਰ ਦੇ ਵਿੱਚ ਬੈਠੀ ਹੋਈ, ਔਰ ਨਾਲ ਦੀ ਨਾਲ ਇਜਿਪਟ ਦੇ ਵਿੱਚ ਇਹ ਜਿਹੜਾ 4 ਦਿਨਾਂ ਦਾ ਟਰੂਸ ਮਿਲਿਆ, ਹਿਊਮੈਨੀਟੇਰੀਅਨ ਗਰਾਊਂਡ ਤੇ ਨਹੀਂ ਹੈ, ਰਾਦਰ ਇਹ ਜਿਹੜੇ 150 ਦੇ ਕਰੀਬ ਫਲਸਤੀਨੀ ਔਰਤਾਂ ਔਰ ਬੱਚੇ ਇਜ਼ਰਾਈਲ ਨੇ ਆਪਣੀਆਂ ਜੇਲ੍ਹਾਂ 'ਚ ਰੱਖ ਕੇ ਉਹਨਾਂ ਨੂੰ ਤਾੜਨਾ ਟਾਰਚਰ ਕਰ ਰਹੇ ਸੀ, ਉਹਨਾਂ ਦਾ ਸਵੈਪਿੰਗ ਹੈ। 50 ਦੇ ਕਰੀਬ ਔਰਤਾਂ ਔਰ ਬੱਚੇ ਜਿਹੜੇ 260 ਦੇ ਕਰੀਬ ਹਮਾਸ ਵਾਲਿਆਂ ਨੇ ਚੱਕੇ ਨੇ, ਉਹਨਾਂ 'ਚੋਂ ਉਹ ਛੱਡਣਗੇ ਨਾ, ਉਹ ਰੈੱਡ ਕਰਾਸ ਦੇ ਹਵਾਲੇ ਕਰਨਗੇ, ਰੈੱਡ ਕਰਾਸ ਅੱਗੇ ਕਰੇਗੀ, ਫਿਰ ਮੈਡੀਕਲ ਐਗਜ਼ਾਮੀਨੇਸ਼ਨ ਹੋਏਗਾ, ਫਿਰ ਫੈਮਲੀਜ਼ ਨੂੰ ਮਿਲਣਗੇ। ਸੋ ਇਹ ਜਿਹੜਾ ਆਪਸੀ ਜਿਹੜਾ ਸਮਝੌਤਾ ਹੈ ਇਹ ਕਤਰ ਦੀ ਸਰਕਾਰ, ਇਜਿਪਟ ਨੇ ਕੀਤਾ, ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਥੈਂਕਸ ਕੀਤਾ। ਔਰ ਇਸ ਸਾਰੇ ਦੇ ਚਲਦਿਆਂ ਹੁਣ ਜਿਹੜਾ ਸਵਾਲ ਹੈ ਇਸ ਸਾਰੇ ਦੇ ਉੱਤੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਨੇ ਤਬਾਹੀ ਬਹੁਤ ਵੱਡੇ ਪੈਮਾਨੇ 'ਤੇ ਕੀਤੀ,
ਲੇਕਿਨ ਜੇ ਪੋਲੀਟੀਕਲੀ ਉਹਨੇ ਜੇ ਹਮਾਸ ਦੀ ਵਿਲ ਜਾਂ ਹਮਾਸ ਦੀ ਹੋਂਦ ਮਿਟਾ ਕੇ ਬੰਦੇ ਛਡਾਣ ਦੇ ਉਹਦੇ ਚੋਂ ਫੇਲ ਹੋਇਆ। ਫਾਈਨਲੀ ਉਸੇ ਹੀ ਹਮਾਸ ਵਾਲਿਆਂ ਦੇ ਨਾਲ ਗੁਫ਼ਤਗੂ ਲਈ ਟੇਬਲ ਤੇ ਵੀ ਆਉਣਾ ਪਿਆ। ਸੋ ਇਹਦੇ ਥੱਲੇ ਆਉਣ ਵਾਲੇ ਪੀਰੀਅਡ 'ਚ ਮਿਲਟਰੀ ਐਨਾਲਿਸਟ ਜਾਂ ਪੋਲੀਟੀਕਲ ਐਨਾਲਿਸਟ ਜਾਂ ਦੂਸਰੇ ਇਹ ਡਿਸਾਈਡ ਕਰਨਗੇ ਵੀ ਗੱਲ ਕਿੱਧਰ ਨੂੰ ਗਈ ਹੈ। ਲੇਕਿਨ ਇੱਕ ਪਾਸੇ ਤਾਂ ਉਹ ਹੋਪਫੁਲਸ ਨੇ ਜਿਹੜੇ ਸਮਝਦੇ ਨੇ ਵੀ ਇਹ 4 ਦਿਨਾਂ ਤੋਂ ਬਾਅਦ ਫਿਰ ਇਹਨਾਂ ਨੂੰ ਜਿਹੜੇ ਪ੍ਰਿਜ਼ਨਰ ਨੇ ਜਾਂ ਅਗਵਾ ਕੀਤੇ ਹੋਏ ਨੇ ਉਹਨਾਂ ਨੂੰ ਲੈ ਕੇ ਕੋਈ 5 ਛੱਡਤੇ ਕੋਈ 10 ਛੱਡਤੇ ਨੈਗੋਸ਼ੀਏਸ਼ਨ, ਯਾਨੀ ਹਮਾਸ ਇਜ਼ਰਾਈਲ ਨੂੰ ਨੈਗੋਸ਼ੀਏਸ਼ਨ ਟੇਬਲ ਤੇ ਲੈ ਆਇਆ, ਭਾਵੇਂ ਉਹ ਸਵੈਪਿੰਗ ਦੇ ਨਾਂ ਥੱਲੇ ਹੀ ਹੈ। ਇਹਦਾ ਮਤਲਬ ਇਹ ਹੈ ਕਿ ਇਜ਼ਰਾਈਲ ਹਾਲਾਂ ਜਦੋਂ ਇਸ ਦੀ ਅਪਰੂਵਲ ਲਈ ਜਿਹੜਾ ਟਰੂਸ ਹੋਇਆ, ਨੈਤਨਯਾਹੂ ਨੇ ਆਪਣੀ ਕੈਬਨਿਟ ਦੀ ਮੀਟਿੰਗ ਸੱਦੀ, ਕੁਛ ਵਜ਼ੀਰ ਉੱਠ ਕੇ ਚਲੇ ਗਏ, 2 ਜਿਹੜੇ ਸ਼ਾਇਦ ਹੋਮ ਮਿਨਿਸਟਰ ਫਾਈਨੈਂਸ ਮਿਨਿਸਟਰ ਉਹਨਾਂ ਨੇ ਅਗੇਂਸਟ ਵੋਟ ਪਾਈ, ਪਰ ਫਿਰ ਵੀ ਕੈਬਨਿਟ ਨੇ, ਕਿਉਂਕਿ ਜਿਹੜੇ ਫੜੇ ਹੋਏ ਨੇ 260-70 ਹਮਾਸ ਦੇ ਕਬਜ਼ੇ 'ਚ ਉਹਨਾਂ ਦੇ ਰਿਸ਼ਤੇਦਾਰ ਜਾਂ ਦੂਜੇ ਬੜੇ ਬੜੇ ਪ੍ਰੋਟੈਸਟ ਹੋ ਰਹੇ ਨੇ, ਸਰਕਾਰ ਤੇ ਦਬਾਅ ਹੈ ਕਿ ਭਾਈ ਕਰੋ। ਦੂਸਰੇ ਪਾਸੇ ਇਜ਼ਰਾਈਲ ਦੇ ਉੱਤੇ ਅਮਰੀਕਨ ਐਡਮਿਨਿਸਟ੍ਰੇਸ਼ਨ ਵੀ, ਜਾਂ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਸਾਊਥ ਅਫਰੀਕਾ ਨੇ ਆਪਣੇ ਸਾਰੇ ਡਿਪਲੋਮੈਟ ਜਿਹੜੇ ਇਜ਼ਰਾਈਲ ਦੇ ਨੇ ਕੱਢਤੇ ਨੇ ਉੱਥੋਂ, ਹੋਰਨਾਂ ਦਾ ਵੀ, ਚੀਨ ਵੀ ਬ੍ਰਿਕਸ ਦੇ ਥੱਲੇ ਦਬਾਅ ਬਣਾ ਰਿਹਾ। ਸੋ ਇਸ ਨੂੰ ਅਸੀਂ ਹਾਲ ਦੀ ਘੜੀ ਵੈਲਕਮ ਮੂਵ ਵੀ ਕਵਾਂਗੇ ਕਿ ਭਾਈ ਚਲੋ ਐਟਲੀਸਟ ਜਿਹੜਾ, ਔਰ ਇਹਨਾਂ 4 ਦਿਨਾਂ 'ਚ ਹੁਣ UN ਏਡ ਏਜੰਸੀਆਂ ਦੇ ਟਰੱਕ ਵੀ ਜਾਣਗੇ, ਕੋਈ ਮਦਦ ਵੀ ਮਿਲੇਗੀ। ਪਰ ਜਿਸ ਲੈਵਲ ਦੀ ਤਬਾਹੀ ਇਹਨਾਂ ਨੇ ਕੀਤੀ ਹੈ, ਇਹ ਦੋਨੋਂ ਹੀ ਤਰ੍ਹਾਂ ਨੇ, ਹਮਾਸ ਨੇ ਵੀ ਜਿਹੜਾ ਕਿਡਨੈਪਿੰਗ ਜਾਂ ਦੂਜੇ ਵਾਰ ਕ੍ਰਾਈਮ ਦੇ ਥੱਲੇ ਆਂਦਾ, ਪਰ ਇਜ਼ਰਾਈਲ, ਹਮਾਸ ਤਾਂ ਕੋਈ ਰੈਕਗਨਾਈਜ਼ਡ ਮੁਲਕ ਨਹੀਂ ਹੈ, ਬਹੁਤ ਸਾਰਿਆਂ ਨੇ ਤਾਂ ਉਹਨੂੰ ਇੱਕ ਦਹਿਸ਼ਤਗਰਦ ਐਂਟੀਟੀ ਐਲਾਨਿਆ ਹੋਇਆ। ਪਰ ਇਜ਼ਰਾਈਲ ਜਿਹੜਾ ਕਿ ਨਿਊਕਲੀਅਰ ਪਾਵਰ ਵੀ ਹੈ, ਜਿਹੜਾ UN ਦੇ ਚਾਰਟਰ ਦੇ ਥੱਲੇ ਬਾਉਂਡ ਹੈ, ਜਿਵੇਂ ਇਜ਼ਰਾਈਲ ਨੇ ਧੱਜੀਆਂ ਉਡਾਈਆਂ UN ਚਾਰਟਰ ਦੀਆਂ, ਇੰਟਰਨੈਸ਼ਨਲ ਲਾਅ ਦੀਆਂ, ਔਰ ਜਿਵੇਂ ਸਾਊਥ ਅਫਰੀਕਾ ਨੇ ਤਾਂ ਆਲਰੇਡੀ ਫਾਰਵਰਡ ਕੀਤਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਸਾਹਮਣੇ, ਉਸ ਨੂੰ ਕਿੰਨੀ ਕੁ ਕਾਰਵਾਈ ਹੋਏਗੀ ਉਹਦੇ ਵੀ ਕੋਈ ਹੋਪ ਨਹੀਂ ਹੈ। ਪਰ ਅਸੀਂ ਇਹੀ ਆਸ ਕਰਦੇ ਹਾਂ ਕਿ ਭਾਈ ਜੇ ਇਸ ਸਾਰੇ 'ਚੋਂ ਆਉਣ ਵਾਲੇ ਪੀਰੀਅਡ 'ਚ ਪੋਲੀਟੀਕਲ ਸੀਰੀਅਸਨੈਸ ਨੈਤਨਯਾਹੂ ਦੇ ਨਾਲ ਤਾਂ ਨਹੀਂ, ਉਹ ਤਾਂ ਅਨਪੋਪੂਲਰ ਹੋਏਗਾ ਇਸ ਤੋਂ ਬਾਅਦ, ਇੱਕ 2 ਸਟੇਟ ਫਾਰਮੂਲਾ ਜਿਹੜਾ ਉਹਦੇ ਥੱਲੇ ਪ੍ਰੋਪਰ ਫਲਸਤੀਨੀਆਂ ਨੂੰ ਉਹਨਾਂ ਦਾ ਮੁਲਕ, ਜਿਹਦੇ 'ਚ ਵੈਸਟ ਬੈਂਕ, ਗਜ਼ਾ ਸੈਟਲਮੈਂਟਸ ਉਖਾੜ ਕੇ ਸੁੱਟੀਆਂ ਜਾਂਦੀਆਂ ਨੇ, ਈਸਟ ਜੈਰੂਸ਼ਲਮ ਕੈਪੀਟਲ ਹੁੰਦੀ ਹੈ, ਸਾਈਡ ਬਾਈ ਸਾਈਡ ਸਟੇਟ ਕ੍ਰੀਏਟ ਹੁੰਦੀ ਹੈ, ਇਹੀ ਪਰਮਾਨੈਂਟ ਸੋਲਿਊਸ਼ਨ ਹੈ। ਔਰ ਅਸੀਂ ਹੋਪ ਕਰਦੇ ਹਾਂ ਕਿ ਇਹ ਜਿਹੜਾ ਸੀਜ਼ਫਾਇਰ ਹੈ 4 ਦਿਨਾਂ ਦਾ, ਇਹ ਅੱਗੋਂ ਪ੍ਰੋਲੋਂਗ ਹੁੰਦਾ ਪੱਕੀ ਜੰਗਬੰਦੀ ਹੋਏਗੀ, ਔਰ ਫਿਰ ਪੋਲੀਟੀਕਲ ਹੱਲ, ਨਾ ਕਿ ਇਜ਼ਰਾਈਲ ਦਾ ਜਿਹੜਾ ਨਿਸ਼ਾਨਾ ਹੈ ਕਿ ਇਸ ਤੋਂ ਬਾਅਦ ਉਹ ਫਿਰ ਦੂਜੇ ਹਿੱਸੇ 'ਚ ਗਜ਼ਾ ਦੇ ਬੰਬਾਰੀ ਕਰਕੇ, ਇਜ਼ਰਾਈਲ ਇਹ ਚਾਹੁੰਦਾ ਵੀ ਇਹ 22-23 ਲੱਖ ਜਿਹੜੇ ਨੇ ਗਜ਼ਾ ਦੇ ਵਾਸੀ ਇਹ ਖਿਲਰ ਜਾਣ, ਅਰਬ ਮੁਲਕਾਂ 'ਚ ਚਲੇ ਜਾਣ, ਔਰ ਉਹ ਸਾਰੀ ਗਜ਼ਾ ਦੇ ਉੱਤੇ ਆਪਣੇ ਲਿਆ ਕੇ ਇਜ਼ਰਾਈਲ ਦਾ ਕਬਜ਼ਾ, ਗ੍ਰੇਟਰ ਇਜ਼ਰਾਈਲ ਦਾ ਡ੍ਰੀਮ ਆਉਣ ਵਾਲਾ ਪੀਰੀਅਡ ਦੱਸੇਗਾ ਵੀ ਡਾਇਰੈਕਸ਼ਨ ਕੀ ਹੋਏਗੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਵਿਊਅਰਸ ਮੈਸੇਜ ਲੈਣ ਜਾ ਰਹੇ ਆ ਡਾਕਟਰ ਸਾਹਿਬ। ਇਸ ਤੋਂ ਪਹਿਲਾਂ ਕਿ ਮੈਂ ਸ਼ੁਰੂ ਕਰਾਂ ਮੈਸੇਜ ਪੜ੍ਹਨੇ, ਸਾਡੇ ਜ਼ੁਬੇਰ ਜਾਕੂਬੀ ਜੀ ਕਿੱਥੇ ਗਏ ਨੇ? ਕੋਈ ਮੈਸੇਜ ਨਹੀਂ ਉਹਨਾਂ ਦਾ, ਕਾਫੀ ਦਿਨਾਂ ਤੋਂ ਗਾਇਬ ਨੇ, ਔਰ ਸਾਡੇ ਤੇ ਬੜੇ ਅੱਛੇ ਵਿਊਅਰ ਨੇ, ਸਾਰੇ ਮੈਸੇਜ ਉਹਨਾਂ ਦੇ ਹੁੰਦੇ ਸੀ। ਹੋ ਸਕਦਾ ਪਾਕਿਸਤਾਨ ਨਾ ਗਿਆ, ਆਈ ਡੋਨਟ ਥਿੰਕ ਸੋ। ਉਹਨਾਂ ਦੀ ਤਬੀਅਤ ਵੀ ਮੇਰੇ ਖਿਆਲ ਖਰਾਬ ਸੀ, ਬਟ ਜੇ ਕਿਸੇ ਨੂੰ ਪਤਾ ਹੈਗਾ ਤੇ ਜਰਾ ਉਹਨਾਂ ਨੂੰ ਮੈਸੇਜ ਦੇ ਦੇਣਾ, ਹਨਾ, ਫਿਕਰ ਪਾਉਣਾ। ਸੋ ਓਕੇ, ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਸੋ ਮੈਸੇਜ ਸ਼ੁਰੂ ਕਰਦੇ ਹਾਂ। ਕਵਲਜੀਤ ਸਿੰਘ ਜੀ ਥਮ ਅਪ ਕਰਦੇ ਨੇ, ਐਨ ਸਿੱਖੋ ਜੀ ਵੀ ਲਿਖਦੇ ਕੁਛ, ਔਰ ਤੁਹਾਨੂੰ ਡਾਕਟਰ ਸਾਹਿਬ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ। ਐਨ ਬਲਵਿੰਦਰ ਉੱਪਲ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਰਾਫ ਐਸ ਜੀ ਕਹਿੰਦੇ ਇਨਸ਼ਾਅੱਲਾ ਖਾਲਿਸਤਾਨ ਐਂਡ ਕਸ਼ਮੀਰ ਵਿਲ ਬੀ freed from terrorist India must love and support from Pakistan। So ਜੁਏਦ ਹੁਸੈਨ ਜੀ ਵੀ ਲਿਖਦੇ ਨੇ, ਕਹਿੰਦੇ ਡਾਕਟਰ ਸਾਹਿਬ ਨੀਲਮ ਕੌਰ ਜੀ, ਵੀ ਰਿਸਪੈਕਟ ਸਿੱਖ ਨੇਸ਼ਨ, ਪੰਜਾਬੀ ਪੰਜਾਬ ਜ਼ਿੰਦਾਬਾਦ, ਵੀ ਮੋਸਟ ਵੈਲਕਮ ਯੂ ਇਨ ਪਾਕਿਸਤਾਨ ਐਂਡ ਆਲ ਸਿੱਖਸ ਆਫ ਦ ਵਰਲਡ ਕਮ ਨਨਕਾਣਾ ਸਾਹਿਬ, ਕਰਤਾਰਪੁਰ ਐਂਡ ਸਿਆਲਕੋਟ ਪਾਕਿਸਤਾਨ। ਦੇਖੋ ਇਸ ਸਾਲ ਸੀ ਮਨ, ਪਰ ਹਾਲਾਤ ਨੇ ਕੁਛ ਇਸ ਕਿਸਮ ਦਾ ਬਣਾ ਦਿੱਤਾ ਹੈ, ਲੇਕਿਨ ਜ਼ਰੂਰ ਸਾਡੀ ਵੀ ਚਾਹਨਾ ਹੈ ਮਹਾਰਾਜ ਰਹਿਮਤ ਕਰਨਗੇ, ਅਸੀਂ ਵੀ ਆਵਾਂਗੇ। ਰਾਮ ਸਿੰਘ ਜੀ ਵੀ ਐਂਡ ਫਿਰ ਸੰਦੀਪ ਡਾਟਾ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ, ਔਰ ਫਤਿਹ ਬੁਲਾਉਂਦੇ ਨੇ। ਕਾਸ਼ੋਦਾ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਐਂਡ ਸ਼ਰਦਾ ਸਿੰਘ ਜੀ ਫਤਿਹ ਬੁਲਾਉਂਦੇ, ਖਾਲਸਾ ਜ਼ਿੰਦਾਬਾਦ ਕਹਿੰਦੇ। ਸ਼ਿੰਦਾ ਗਿੱਲ ਜੀ ਕਹਿੰਦੇ ਨੇ, ਵੀ ਆਰ born slave but we not gonna die
dying slave we gonna get freedom, Khalsa Zindabad. And Paramjit Singh Khalsa Zindabad, Nihang Singh ji Ecuador ने भी मानता ਦਿੱਤੀ ਸੀ। ਐਂਡ ਇਸੇ ਤਰ੍ਹਾਂ ਫਿਰ ਰਸ਼ਿੰਦਾ ਗਿੱਲ ਜੀ ਖਾਲਸਾ ਇਕਵਾਡੋਰ, ਹਾਂਜੀ ਸੋ ਇਸੇ ਤਰ੍ਹਾਂ ਕਾਲਾ ਸਿੰਘ ਜੀ ਫਤਿਹ ਬੁਲਾਉਂਦੇ ਨੇ। ਐਂਡ ਜਸਵਿੰਦਰ ਪੰਨੂ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ 47 ਵਾਲੇ ਉਹਨਾਂ ਦੇ ਕਾਫੀ ਸਾਰੇ ਮੈਸੇਜ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਕਹਿੰਦੇ ਨੇ ਬੈਕਵਰਡਸ ਜੱਟ ਜ਼ਿੰਦਾਬਾਦ, ਚੱਕ ਦੇ ਫੱਟੇ ਅੰਕਲ ਜੀ ਤੁਹਾਨੂੰ ਕਹਿੰਦੇ ਨੇ। ਐਂਡ ਸੱਤੀ ਬੈਂਸ ਜੀ ਖਾਲਸਾ ਜ਼ਿੰਦਾਬਾਦ। ਪਾਲ ਸਿੰਘ ਉਹ ਫੱਟੇ ਤਾਂ ਚੱਕ ਦਿਆਂਗੇ, ਰੱਖਣ ਲਈ ਵੀ ਥਾਂ ਬਣਾ ਲਓ, ਵੀ ਰੱਖਣੇ ਕਿੱਥੇ ਨੇ। ਗਰੇਵਾਲ ਜੀ ਫਤਿਹ ਬੁਲਾਉਂਦੇ। ਇੰਦਰਜੀਤ ਸੰਧੂ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਤਨਾਮ ਸਿੰਘ ਜੀ ਖਾਲਸਾ ਜ਼ਿੰਦਾਬਾਦ। ਕੁਲਦੀਪ ਕੌਰ ਪੰਜਾਬ ਹਾਲ ਖਾਲਸਾ ਜ਼ਿੰਦਾਬਾਦ। ਕਾਸ਼ ਕੰਗ ਵੀ ਆਏ ਨੇ ਔਰ ਇਸੇ ਤਰ੍ਹਾਂ ਮੈਸੇਜ ਆ ਗਿਆ ਸੁਖਵੰਤ ਸਿੰਘ ਖਾਲਸਾ ਜ਼ਿੰਦਾਬਾਦ। ਪਲਵਿੰਦਰ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਹੂ ਅਤੇ ਕੇਤੂ ਬਟ ਦਾ definition on the Google is modified according to their new policy. The king Z of forbidden kingdom ਕਹਿੰਦੇ ਨੇ ਕਿ ਜੀ ਡਾਕਟਰ ਸਾਹਿਬ ਇਹ ਤਾਂ ਆਪਣਾ ਸਿਖਾਇਆ ਜਾਸੂਸ ਕੁੱਤਾ ਵੀ ਗੋਲੀ ਨਾਲ ਡਰਾਉਂਦੇ ਨੇ, ਫਿਰ ਖਰੀਦੇ ਮਨੁੱਖ ਦੀ ਕੀ ਔਕਾਤ ਹੈ ਜੀ। ਸੋ ਫਰਹਾਨ ਅਲੀ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਖਾਲਿਸਤਾਨ ਬਣ ਕਰ ਰਹੇਗਾ, ਖਾਲਿਸਤਾਨ ਜ਼ਿੰਦਾਬਾਦ, ਮੋਦੀ ਮੁਰਦਾਬਾਦ ਫਰੋਮ ਬਰੁਕਲਿਨ ਨਿਊਯਾਰਕ। ਫਰਹਾਨ ਅਲੀ ਵਰੈਚ, ਬਹੁਤ ਸ਼ੁਕਰੀਆ ਵਰੈਚ ਸਾਹਿਬ, ਮਿਹਰਬਾਨੀ। ਮੈਂ ਹੁਣ ਵਕਤ ਵੱਲ ਵੀ ਦੇਖ ਰਿਹਾ ਜੀ। ਅਸੀਂ ਦੱਸ ਦਈਏ ਵੀ ਕੱਲ ਅਮਰੀਕਨਾਂ ਦਾ ਬਹੁਤ ਵੱਡਾ ਦਿਨ ਥੈਂਕਸ ਗਿਵਿੰਗ ਡੇ ਹੈ ਜੀ ਔਰ ਮਿਲੀਅਨਸ ਐਂਡ ਮਿਲੀਅਨਸ ਸੜਕਾਂ ਤੇ ਹੋਣਗੇ। ਤੁਸੀਂ ਵੀ ਸਾਰੇ ਪਰਿਵਾਰਾਂ 'ਚ ਬੈਠੋਗੇ ਔਰ ਡਰਾਈਵ ਸੇਫ, ਜਿੱਥੇ ਵੀ ਪਹੁੰਚਣਾ ਹੈ ਡੈਸਟੀਨੇਸ਼ਨ ਤੇ। ਲੰਬੇ ਲੰਬੇ ਜਿਹੜੇ ਨੇ ਉਹ ਪੌਜ਼ ਹੋਣਗੇ ਸੜਕਾਂ ਦੇ ਉੱਤੇ, ਲੰਬੀ ਲੰਬੀਆਂ ਲਾਈਨਾਂ ਹੋਣਗੀਆਂ ਔਰ ਅਸੀਂ ਵੀ ਆਪਣੇ ਸਟਾਫ ਦੀ ਜਿਹੜੀ ਹੈ ਉਹ ਸਹੂਲਤ ਨੂੰ ਦੇਖਦੇ ਹਾਂ। ਕੱਲ ਦਾ ਪ੍ਰੋਗਰਾਮ ਨਹੀਂ ਕਰਾਂਗੇ ਕੱਲ, ਤੁਹਾਨੂੰ ਹੈਪੀ ਥੈਂਕਸਗਿਵਿੰਗ ਵੀ ਕਹਿੰਦੇ ਹਾਂ। ਵੈਸੇ ਤਾਂ ਅਸੀਂ ਹਮੇਸ਼ਾ ਹੀ ਸ਼ੁਕਰੀਆ 'ਚ ਰਹਿਣਾ ਚਾਹੀਦਾ ਹੈ। ਅਕਾਲ ਪੁਰਖ ਦਾ ਸਾਨੂੰ ਜੋ ਵੀ ਦਿੱਤਾ ਹੋਇਆ ਉਸ ਦੇ ਲਈ ਸ਼ੁਕਰ ਹੀ ਹੈ। ਪਰ ਚਲੋ ਅਮਰੀਕਨਾਂ ਨੇ ਇੱਕ ਦਿਨ ਭਾਵੇਂ ਮਾਰਕ ਤਾਂ ਉਹ ਨੇਟਿਵ ਅਮਰੀਕਨਸ ਦੇ ਹਵਾਲੇ ਨਾਲ ਕੀਤਾ, ਉਹਨਾਂ ਨਾਲ ਕੀ ਸਲੂਕ ਕੀਤਾ ਇਹ ਵੱਖਰੀ ਕਹਾਣੀ ਹੈ। ਉਹ ਤਾਂ ਇਸ ਨੂੰ ਰਿਪਰੈਸ਼ਨ ਡੇ ਦੇ ਤੌਰ ਤੇ ਮਨਾਉਂਦੇ ਨੇ, ਪਰ ਅਸੀਂ ਸਮਝਦੇ ਹਾਂ ਵੀ ਅਮਰੀਕਨਾਂ ਨੇ ਇਸ ਨੂੰ ਫੈਮਿਲੀ ਗੈਟ ਟੂਗੈਦਰ ਦੇ ਤੌਰ ਤੇ ਔਰ ਟੂਗੈਦਰਨੈਸ ਦਾ, ਔਰ ਅਸੀਂ ਸਭ ਨੂੰ ਹੈਪੀ ਥੈਂਕਸਗਿਵਿੰਗ ਕਹਿੰਦੇ ਹਾਂ। ਫੇਸਬੁੱਕ ਮੈਸੇजेस ਮੈਂ ਸਾਂਝੇ ਕਰਨਾ ਚਾਹੁੰਦਾ। ਦਵਿੰਦਰ ਸੰਧੂ ਉਹਨਾਂ ਨੇ ਕਿਹਾ ਖਾਲਿਸਤਾਨ ਔਨ ਦਾ ਵੇ, ਤੁਸੀਂ ਠੀਕ ਫਰਮਾਇਆ। ਕਮਲ ਸਿੰਘ ਕਹਿੰਦੇ ਨੇ ਕ੍ਰਿਕਟ ਦੀ ਗੱਲ ਕਰਦੇ ਆ, ਇੱਕ ਮੁੱਦਾ ਰਹਿ ਗਿਆ ਕਿ ਸਾਡੇ ਬਹੁਤ ਸਾਰੇ ਸਿੱਖ ਭਾਈ ਤੇ ਕਈ ਅੰਮ੍ਰਿਤਧਾਰੀ ਸਿੰਘ ਵੀ ਭਾਰਤੀ ਕ੍ਰਿਕਟ ਟੀਮ ਦੀ ਹਮੇਸ਼ਾ ਹਮਾਇਤ ਕਰਦੇ ਹਨ ਤੇ ਜਿੱਤ ਲਈ ਅਰਦਾਸਾਂ ਤੇ ਪਾਠ ਵੀ ਕਰਦੇ ਹਨ, ਪਰ ਦੂਜੇ ਪਾਸੇ ਰੈਫਰੈਂਡਮ ਦੀਆਂ ਵੋਟਾਂ ਵੀ ਪਾਉਂਦੇ ਹਨ। ਕੀ ਕ੍ਰਿਕਟ ਵੇਲੇ ਇਹਨਾਂ ਨੂੰ ਗੁਲਾਮੀ ਦਾ ਅਹਿਸਾਸ ਹਟ ਜਾਂਦਾ ਹੈ? ਇਹਨਾਂ ਦੀ ਕੀ ਸਮੱਸਿਆ ਤੇ ਕੀ ਹੱਲ ਹੈ, ਇਸ ਬਾਰੇ ਵੀ ਦੱਸੋ। ਦੇਖੋ ਜੀ, ਇਸ ਬਾਰੇ ਤਾਂ ਹੁਣ ਉਹੀ ਦੱਸ ਸਕਦੇ ਨੇ ਜੋ ਇੱਧਰ ਵੀ ਤੇ ਉੱਧਰ ਵੀ ਨੇ। ਇਹੀ ਕਹਿ ਸਕਦੇ ਹਾਂ ਵੀ ਦੋ ਰੰਗੀ ਛੋੜ ਕਰ ਯਕ ਰੰਗ ਹੋ ਜਾ, ਸਰਾਸਰ ਮੋਮ ਹੋ ਜਾਂ ਸੰਗ ਹੋ ਜਾ। ਸੰਗ ਪੱਥਰ ਨੂੰ ਕਹਿੰਦੇ, ਜਾਂ ਮੋਮ ਹੋਵੇ ਜਾਂ ਪੱਥਰ ਹੋਵੇ, ਵਿੱਚ ਵਿਚਾਲੇ ਨਾ ਰਟਕੋ। ਦਵਿੰਦਰ ਸੰਧੂ ਖਾਲਸਾ ਰਾਜ ਕਰੇਗਾ, ਉਹਨਾਂ ਨੇ ਕਿਹਾ ਸਰਪੰਚ ਨੇ ਘੁਰਕੀ ਦਿੱਤੀ ਤਾਂ ਕੈਨੇਡਾ ਵਾਲਿਆਂ ਨੂੰ ਵੀਜ਼ੇ ਦੇਣੇ ਕਰਤੇ ਸ਼ੁਰੂ, ਜਦੋਂ ਡੰਡਾ ਜ਼ੋਰ ਨਾਲ ਫੇਰਨਾ ਤਾਂ ਮੂਤ ਪੀਣਿਆ ਖਾਲਿਸਤਾਨ ਦੇਖ ਕੇ ਭੱਜ ਜਾਣਾ। ਗੱਲ ਬਿਲਕੁਲ ਦਰੁਸਤ ਹੈ, ਭਾਵੇਂ ਰਸਟਿਕ ਈਡੀਅਮ 'ਚ ਹੈ, ਪਰ ਗੱਲ ਇਹ ਹੈ ਕਿਸੇ ਦੇ ਯਾਰ ਹੀ ਨੇ। ਜਗਦੀਪ ਸਿੰਘ ਸੰਧੂ ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ। ਰਿੰਕੂ ਚਾਲ ਨੇ ਫਤਿਹ ਬੁਲਾਈ। ਜਗਤਾਰ ਸਿੰਘ ਜੌਹਲ ਕਹਿੰਦੇ ਨੇ ਡਾਕਟਰ ਸਾਹਿਬ ਕਈ ਪੜ੍ਹੇ ਲਿਖੇ ਲੋਕ ਵੀ ਪੰਨੂ ਸਾਹਿਬ ਦਾ ਵਿਰੋਧ ਕਰਦੇ ਨੇ, ਜਿਵੇਂ ਖਾਲਸਾ ਏਡ ਵਾਲੇ, ਕਈ WSO ਵਾਲੇ, ਕਈ ਵੀਰ ਨੇ ਜੋ ਕਿ ਇੱਕਦਮ ਗਲਤ ਹੈ ਕਹਿੰਦੇ ਨੇ। ਅਗਲਾ ਆਪਦੀ ਜਾਨ ਤਲੀ ਤੇ ਰੱਖ ਕੇ ਦੁਸ਼ਮਣ ਦੇ ਖਿਲਾਫ ਬਿਆਨ ਦਿੰਦਾ ਹੈ। ਜੇ ਸਪੋਰਟ ਨਹੀਂ ਕਰਨੀ ਤਾਂ ਚੁੱਪ ਹੀ ਰਹਿਣ, ਨਹੀਂ ਤਾਂ ਖੁੱਲ ਕੇ ਇੰਡੀਆ ਦੇ ਖੈਮੇ 'ਚ ਹੋ ਜਾਣ, ਰੱਬ ਰੱਖਾ। ਜੌਲ ਸਾਹਿਬ ਤੁਸੀਂ ਠੀਕ ਫਰਮਾਇਆ। ਅਸੀਂ ਹਮੇਸ਼ਾ ਹੀ ਇਹ ਕਹਿੰਦੇ ਹਾਂ ਕਿ ਜ਼ਰੂਰੀ ਨਹੀਂ ਕਿ ਹਰ ਇੱਕ ਦੀ ਹਰ ਗੱਲ ਨਾਲ ਹਰ ਇੱਕ ਦੀ ਸਹਿਮਤੀ ਹੋਏ, ਪਰ ਜਿਹੜੇ ਪੰਥ ਪ੍ਰਸਤ, ਪੰਥ ਦੀ ਆਜ਼ਾਦੀ ਲਈ ਦਿਨ ਰਾਤ ਜਾਨ ਤਲੀ ਤੇ ਧਰ ਕੇ ਜਿਹੜੇ ਨੇ ਤੁਰੇ ਹੋਏ ਨੇ, ਉਹਨਾਂ ਦੀ ਹਮਾਇਤ ਕਰਨਾ ਬਣਦਾ ਹੈ। ਜੇ ਨਹੀਂ ਸਾਡਾ ਮਤਾ ਰਲਦਾ ਤੇ ਘੱਟੋ ਘੱਟ ਚੁੱਪ ਕੀਤਾ ਜਾਏ, ਬਿਆਨਬਾਜ਼ੀਆਂ ਜਾਂ ਨੈਗੇਟਿਵਿਟੀ
ਇਹ ਸੋਭਦੀ ਨਹੀਂ ਹੈ। ਅੱਛਾ। ਦੀਪ ਸਿੰਘ ਕਹਿੰਦੇ ਨੇ ਅੱਜ ਰੇਨਬੋ ਬ੍ਰਿਜ ਉੱਤੇ ਵੀ ਕਾਰ ਦਾ ਬਲਾਸਟ ਹੋਇਆ ਅਮਰੀਕਾ ਵਾਲੇ ਪਾਸੇ, 2 ਮੌਤਾਂ 1 ਜ਼ਖਮੀ ਦੀ ਖਬਰ ਹੈ। ਹਾਂ, ਇਸ ਖਬਰ ਤੋਂ ਅਸੀਂ ਜਾਣੂ ਹਾਂ। ਹਾਲਾਂਕਿ ਜਿਹੜੀ ਪੁਲਿਸ ਹੈ ਨਿਊਯਾਰਕ, ਉਹਨਾਂ ਨੇ ਕਿਉਂਕਿ ਬਫਲੋ ਸਾਈਡ ਇਸੇ ਹੀ ਪਾਸਿਓਂ ਆ ਜਾਂਦੀ ਹੈ ਜਿੱਥੇ ਬਲਾਸਟ ਹੋਇਆ, ਉਹਨਾਂ ਨੇ ਕੋਈ ਵੀ ਦਹਿਸ਼ਤਗਰਦ ਐਂਗਲ ਤੋਂ ਇਨਕਾਰ ਕੀਤਾ। ਗੱਡੀ ਬਹੁਤ ਤੇਜ਼ ਸੀ ਨਾਲ ਸੀ ਔਰ ਉਹਦੇ ਤੇ ਜਾ ਕੇ ਵੱਜੀ ਹੈ ਔਰ ਅਜੇ ਹੋਰ ਡਿਟੇਲਸ ਅਵੇਟਡ ਹੈ। ਬਟ ਮੈਂ ਜਦੋਂ ਤੱਕ ਅੰਦਰ ਆਇਆ ਤਾਂ ਇਹਦੇ ਤੇ ਕੋਈ ਦਹਿਸ਼ਤਗਰਦੀ ਦਾ ਐਂਗਲ ਨਹੀਂ ਸੀ। ਰਾਜਵਿੰਦਰ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ। ਜਸਪੀਰ ਸਿੰਘ ਕਹਿੰਦੇ ਨੇ ਇੰਡੀਆ ਐਫਰੇਡ ਫਰਮ ਰੈਫਰੈਂਡਮ ਖਾਲਿਸਤਾਨ ਬਿਕੋਜ਼ ਖਾਲਿਸਤਾਨ ਰੈਫਰੈਂਡਮ ਪ੍ਰੋਸੈਸ ਡਿਫੀਟਿੰਗ ਇੰਡੀਅਨ ਡੈਮੋਕ੍ਰੇਸੀ ਸੋ ਬੈਡ। ਬਿਲਕੁਲ ਤੁਸੀਂ ਠੀਕ ਫਰਮਾਇਆ। ਆਜ਼ਾਦ ਖਾਲਸਾ ਅਸੀਂ ਖਾਲਿਸਤਾਨ ਬਣਾ ਲੈਣਾ, तुम देखती रही हो, तुम देखते रही हो। बिल्कुल ठीक है। कृपाल चीमा राज करेगा खालसा। पूरे सिख पंथ ਨੂੰ ਬੇਨਤੀ ਹੈ ਕਿ ਰਾਜ ਲੈਣ ਲਈ ਤਿਆਰ-ਬਰ ਤਿਆਰ ਹੋ ਜਾਓ। ਖਾਲਸੇ ਦਾ ਸੁਨਹਿਰੀ ਇਤਿਹਾਸ ਖੰਡੇ ਦੀ ਓਟ ਨਾਲ ਦੁਬਾਰਾ ਲਿਖਣ ਦਾ ਸਮਾਂ ਆ ਗਿਆ ਭਾਈ। ਧਿਆਨ ਰੱਖਿਓ ਦੁਸ਼ਮਣ ਤੁਹਾਨੂੰ ਰਾਸ਼ਟਰੀ ਜੱਜ ਦੇ ਰੂਪ NSA ਜਾਂ ਹੋਰ ਕਾਨੂੰਨਾਂ ਵਿੱਚ ਵੀ ਮਾਰ ਸਕਦਾ ਹੈ। NIA CBI ED ਦੇ ਰੂਪ ਵਿੱਚ ਵੀ ਮਾਰ ਸਕਦਾ ਹੈ। ਰਾਸ਼ਟਰੀ ਡਾਕਟਰ ਦੇ ਰੂਪ ਵਿੱਚ ਜ਼ਹਿਰ ਨਾਲ ਅਵਤਾਰ ਸਿੰਘ ਖੰਡਾ ਵੀ ਜਿਵੇਂ ਉਹਨਾਂ ਨੂੰ ਮਾਰਿਆ। ਰਾਸ਼ਟਰੀ ਡਰਾਈਵਰ ਦੇ ਰੂਪ 'ਚ ਐਕਸੀਡੈਂਟ ਨਾਲ ਜਿਵੇਂ ਦੀਪ ਸਿੱਧੂ ਨੂੰ ਮਾਰਿਆ। ਗੈਂਗਸਟਰ ਪ੍ਰਾਈਵੇਟ ਪੁਲਿਸ ਰਾਹੀਂ ਪੈਸੇ ਦੇ ਕੇ ਜਿਵੇਂ ਹਰਦੀਪ ਨਿੱਜਰ ਤੇ ਪਰਮਜੀਤ ਸਿੰਘ ਪੰਜਵੜ ਸ਼ਹੀਦ ਕੀਤੇ, ਇਵੇਂ ਵੀ ਕਰਵਾ ਸਕਦਾ ਹੈ। ਰਾਸ਼ਟਰੀ ਤੰਤਰ ਰਾਹੀਂ ਅੱਗਾਂ ਲਗਾ ਕੇ ਵੀ ਜਿਵੇਂ ਨਵੰਬਰ 1984 'ਚ ਮਾਰ ਸਕਦਾ ਹੈ। ਪਾਣੀ 'ਚ ਡੁਬੋ ਕੇ ਜਿਵੇਂ ਭਾਖੜੇ ਦੇ ਪਾਣੀ ਨਾਲ 1988 'ਚ ਆਰਟੀਫਿਸ਼ਲੀ ਰਿਲੇਟਡ ਫਲੱਡਸ ਐਤਕੀ ਵੀ ਪਿਛਲੇ ਬਰਸਾਤ ਵੇਲੇ। ਪਰ ਯਾਦ ਰੱਖਣਾ ਖਾਲਸੇ ਨੂੰ ਨਾ NSA NIA ਜਾਂ ਹੋਰ ਕਾਨੂੰਨੀ ਕੁੜਕੀਆਂ ਰਾਹੀਂ ਗੁਲਾਮ ਕੀਤਾ ਜਾ ਸਕਦਾ ਹੈ, ਨਾ ਐਕਸੀਡੈਂਟ ਜਾਂ ਮਾਨਸਿਕ ਤੇ ਸਰੀਰਕ ਤਸੀਹੇ ਦੇ ਕੇ ਮਾਰਿਆ ਜਾ ਸਕਦਾ ਹੈ, ਨਾ ਕਿਸੇ ਜ਼ਹਿਰ ਰਾਹੀਂ ਖਤਮ ਕੀਤਾ ਜਾ ਸਕਦਾ ਹੈ, ਨਾ ਹੀ ਗੋਲੀਆਂ ਬੰਦੂਕਾਂ ਜਾਂ ਕਿਸੇ ਹੋਰ ਅਸਤਰ ਜਾਂ ਸ਼ਸਤਰ ਰਾਹੀਂ ਖਤਮ ਕੀਤਾ ਜਾ ਸਕਦਾ ਹੈ, ਨਾ ਪਾਣੀ ਨਾਲ ਡੁਬੋ ਕੇ ਜਾਂ ਅੱਗ ਨਾਲ ਜਲਾ ਕੇ ਖਤਮ ਕੀਤਾ ਜਾ ਸਕਦਾ ਹੈ। ਅੱਜ ਤੱਕ ਦੁਨੀਆ ਵਿੱਚ ਕੋਈ ਐਸਾ ਹਥਿਆਰ ਜਾਂ ਕੋਈ ਮਾਈ ਦਾ ਲਾਲ ਪੈਦਾ ਨਹੀਂ ਹੋਇਆ ਜੋ ਖਾਲਸੇ ਨੂੰ ਮਿਟਾ ਸਕੇ, ਕਿਉਂਕਿ ਖਾਲਸਾ ਜਨਮਿਆ ਨਹੀਂ, ਅਕਾਲ ਦੇ ਹੁਕਮ ਰਾਹੀਂ ਗੁਰੂ ਦਾ ਖਾਸ ਰੂਪ ਹੈ ਭਾਈ। ਇਸ ਕੂੜ ਤੇ ਪਾਪ ਦੇ ਰਾਜ ਦਾ ਅੰਤ ਹੁਣ ਖੁਦ ਖਾਲਸਾ ਹੀ ਕਰੇਗਾ। ਆਪਣੇ ਜੀਵਨ ਤੇ ਤਰਸ ਕਰੋ, ਸਵਾਸਾਂ ਦੀ ਖੁਰ ਰਹੀ ਪੂੰਜੀ ਨੂੰ ਸੰਭਾਲੋ ਭਾਈ। ਗੁਰੂ ਵਾਲੇ ਬਣ ਕੇ ਗੁਰੂ ਦੀ ਖਾਲਸਾ ਫੌਜ ਵਿੱਚ ਭਰਤੀ ਹੋ ਕੇ ਰਾਜ ਕਰਨ ਲਈ ਤਿਆਰ ਹੋਵੋ। ਗੁਰੂ ਕਿਰਪਾ ਕਰੇ, ਖਾਲਸੇ ਦੀ ਚੜ੍ਹਦੀ ਕਲਾ ਤੇ ਹਰ ਮੈਦਾਨ ਫਤਿਹ ਹੋਏ। ਅੰਤ ਵਿੱਚ ਫੈਸਲਾ ਤੁਹਾਡਾ, ਆਜ਼ਾਦੀ ਜਾਂ ਗੁਲਾਮੀ। ਬਹੁਤ ਖੂਬਸੂਰਤ ਤੁਹਾਡੀ ਲਿਖਤ ਹੈ ਭਾਈ ਸਾਹਿਬ ਜੀ। ਸੋਹਣ ਸਿੰਘ ਮਾਲ, ਪ੍ਰਦੀਪ ਸਿੰਘ ਰਾਜ ਕਰੇਗਾ ਰਾਜ ਖਾਲਸਾ। ਰਾਜਵਿੰਦਰ ਸਿੰਘ, ਦੀਪ ਸਿੰਘ ਸਾਹਿਬ ਨੇ ਫਤਿਹ ਬੁਲਾਈ ਹੈ। ਰਾਜਵਿੰਦਰ ਸਿੰਘ ਉਹਨਾਂ ਨੇ ਲਿਖਿਆ ਕਿ ਡਾਕਟਰ ਸਾਹਿਬ ਟੈਰਰਿਸਟ ਇੰਡੀਅਨ ਸਟੇਟ ਕੀਪਸ ਡਿਗਿੰਗ ਇਟਸ ਗ੍ਰੇਵ ਡੀਪਰ, ਕਿ ਇਹ ਆਪਣੀ ਕਬਰ ਨੂੰ ਹੋਰ ਡੂੰਘੇ ਤੋਂ ਡੂੰਘਾ ਕਰਦੇ ਜਾ ਰਹੇ ਨੇ। ਸੋ ਸ਼ੁਕਰੀਆ ਤੁਹਾਡੇ ਹਵਾਲੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕਰਨ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreport.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬਨਾਸ ਲਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।